ਵਾਰੰਟਾਂ ਤੋਂ ਬਿਨਾਂ ਹੀ ਇਲੀਗਲ ਕਸਟਡੀ ਵਿੱਚ ਲਿਆ ਜਾਂਦਾ, ਗੈਰ ਕਾਨੂੰਨੀ ਹਿਰਾਸਤ ਵਿੱਚ ਮਹੀਨਿਆਂ ਬੱਧੀ ਟਾਰਚਰ ਕੀਤਾ ਜਾਂਦਾ ਤੇ ਉਹੋ ਜਿਹੇ ਟਾਰਚਰ ਕਰਨ ਦੇ ਤਰੀਕੇ ਅਪਣਾਏ ਜਾਂਦੇ ਆ ਜਿਹੜੇ ਬੇਰਹਿਮ ਤੇ ਕਰੂਅਲ ਨੇ। ਫਿਰ ਅਖੀਰ ਉਹਦਾ ਮੁਕਾਬਲਾ ਬਣਾ ਦਿੱਤਾ ਜਾਂਦਾ, ਜਿਹਨੂੰ ਫੇਕ ਐਨਕਾਊਂਟਰ ਕਹਿੰਦਾ ਜਾਂਦਾ, ਝੂਠਾ ਪੁਲਿਸ ਮੁਕਾਬਲਾ ਨਾਟਕ। ਭਾਵੇਂ ਬੰਦੇ ਨੇ ਅਖੀਰ ਤੇ ਬਰੀ ਹੋਣਾ ਹੋਵੇ ਤੇ ਉਹਨੂੰ ਇੰਨਾ ਸਮਾਂ ਜੁਡੀਸ਼ਰੀ ਕਟਾ ਦਿੰਦੀ ਆ, ਸਾਰੇ ਹੀ ਕੰਮ ਮਿਲੀ ਭੁਗਤ ਨਾਲ ਹੀ ਚੱਲ ਰਹੇ ਆ। ਜਦੋਂ ਪੁਲਿਸ ਨੇ ਰਿਮਾਂਡ ਲੈਣਾ ਹੁੰਦਾ ਨਾ, ਉੱਥੋਂ ਹੀ ਮੈਜਿਸਟ੍ਰੇਟ ਨੂੰ ਫੋਨ ਆਉਂਦਾ ਵੀ ਇੰਨੇ ਦਿਨ ਦਾ ਰਿਮਾਂਡ ਲੈਣਾ ਹੀ, ਤੇ ਜਿਹੜਾ ਅਕਿਊਜ਼ਡ ਹੁੰਦਾ ਨਾ ਉਹਨੂੰ ਡਰਾਉਣ ਵਾਸਤੇ ਤੇਰਾ ਇੰਨੇ ਦਿਨ ਦਾ ਰਿਮਾਂਡ ਲੈਣਾ ਹੀ, ਉਹਨੇ ਦਿਨ ਦਾ ਹੀ ਜੱਜ ਦਿੰਦਾ। ਜਿਹੜਾ ਹੈਗਾ ਵਾ ਸੈਂਟਰਲ ਐਕਟ, ਟਾਡਾ ਪੋਟਾ, ਇਹੋ ਜਿਹੇ ਜਿਹੜੇ ਐਕਟ ਨੇ UN ਜੋ ਆਪਾਂ ਉਹਦੇ ਵਿੱਚ ਆ ਕਿ 14 ਸਾਲ ਅਸਲ ਸਜ਼ਾ ਕੱਟ ਲਏ ਤੇ 6 ਸਾਲ ਉਸ ਦੌਰਾਨ ਉਹਨੂੰ ਸਰਕਾਰੀ ਮਾਫੀ ਮਿਲ ਜੇ ਤੇ ਉਹਦਾ ਨਕਸ਼ਾ ਤੁਰੇਗਾ। ਸਾਡੇ ਬੰਦੀਆਂ ਨੂੰ ਤੇ 25 30 ਸਾਲ ਹੋ ਗਏ ਆ, ਬੰਦਾ ਜੇਲ੍ਹ ਵਿੱਚ ਆ 20-25 ਸਾਲ ਤੋਂ, ਤੇ ਉਹਦੀ ਰਿਪੋਰਟ ਕਿੱਥੋਂ ਮੰਗੀ ਜਾਂਦੀ ਆ? ਉਹਦੀ ਮੰਗੀ ਜਾਂਦੀ ਆ SSP ਕੋਲ, ਭਾਈ ਜੇ ਬਾਹਰ ਆ ਗਿਆ ਤੇ ਖਤਰਾ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 9ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮਨਾਉਂਦਿਆਂ ਹੋਇਆਂ UN ਦੇ 78 ਸਾਲਾਂ ਦੌਰਾਨ ਜੋ ਕੁਝ ਹੋਇਆ ਤੇ ਅੱਜ UN ਦੁਆਰਾ ਨਿਸ਼ਚਿਤ ਕੀਤਾ ਮਨੁੱਖੀ ਅਧਿਕਾਰ ਦਿਹਾੜਾ ਹੈ ਤੇ ਉਹਦੇ ਬਾਰੇ ਆਪਾਂ ਗੱਲਾਂ ਸੁਣੀਆਂ ਹਨ ਵਿਦਵਾਨਾਂ ਤੋਂ। ਮੇਰਾ ਵਿਸ਼ਾ ਹੈ ਬੰਦੀ ਸਿੰਘਾਂ ਦੀ ਬੇਕਦਰੀ, ਪਰ ਮੈਂ ਸ਼ੁਰੂ ਇੱਥੋਂ ਕਰਾਂਗਾ। ਗੱਲ ਵੈਸੇ ਹੋ ਵੀ ਗਈ ਹੈ। ਦੋ ਸਰੋਤ ਨੇ, ਇੱਕ ਹੈ ਕਵੀ ਸੈਨਾਪਤੀ, 10ਵੇਂ ਪਾਤਸ਼ਾਹ ਦਾ ਹਜ਼ੂਰੀ ਕਵੀ 52 ਕਵੀਆਂ ਚੋਂ, ਤੇ ਦੂਜਾ ਸਰੋਤ ਹੈ ਬਚਿੱਤਰ ਨਾਟਕ। 1975 ਤੋਂ ਪਹਿਲਾਂ, 300 ਸਾਲਾ ਸ਼ਤਾਬਦੀ ਤੋਂ ਪਹਿਲਾਂ, ਮੇਰਾ ਖਿਆਲ ਆ ਕਿ ਸਾਡੇ ਵਿੱਚੋਂ ਕਿਸੇ ਨੇ ਵੀ ਇਹ ਲਫ਼ਜ਼ ਨਹੀਂ ਸੁਣਿਆ ਹੋਣਾ ਕਿ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਸਨ। ਉਹਨਾਂ ਦੀ ਸ਼ਹਾਦਤ ਸੰਸਾਰ ਪੱਧਰੀ ਹੈ ਤੇ ਉਹਨਾਂ ਦੋਵਾਂ ਸਰੋਤਾਂ ਵਿੱਚ ਹੀ ਲਿਖਿਆ ਹੈ। ਕਵੀ ਸੈਨਾਪਤੀ ਜੀ ਲਿਖਦੇ ਹਨ, ਪ੍ਰਗਟ ਭਏ ਗੁਰ ਤੇਗ ਬਹਾਦਰ, ਸਰਬ ਸ੍ਰਿਸ਼ਟ ਪੈ ਢਾਪੀ ਚਾਦਰ। ਤੇ ਦੂਜਾ ਹੈ ਧਰਮ ਹੇਤ ਸਾਕਾ ਜਿਨ ਕੀਆ। ਉਹਨਾਂ ਦੀ ਸ਼ਹਾਦਤ ਧਰਮ ਲਈ ਸੀ। ਉਹ ਵਿਸ਼ਵ ਦੀ ਚਾਦਰ ਨੇ। ਸਰਬ ਧਰਮ ਤਹਿ ਬਚਾਇਓ। ਉਹਨਾਂ ਨੇ ਇਕੱਲਾ ਹਿੰਦੂ ਧਰਮ ਹੀ ਨਹੀਂ ਬਚਾਇਆ, ਉਹਨਾਂ ਨੇ ਸਾਰੇ ਧਰਮਾਂ ਨੂੰ ਬਚਾ ਲਿਆ। ਜਿਵੇਂ ਜ਼ੁਲਮ ਕਰਦਾ ਸੀ ਔਰੰਗਜ਼ੇਬ, ਉਸ ਤੋਂ ਬਾਅਦ ਉਹੋ ਜਿਹਾ ਜ਼ੁਲਮ ਕਿਸੇ ਕੌਮ ਦਾ ਬਲੀਆ ਮੇਟ ਕਰਨ ਵਾਲੇ ਰਾਜਨੀਤਿਕ ਤੌਰ ਤੇ ਦਬਾਉਣ ਦੇ ਯਤਨ ਹੋ ਰਹੇ ਆ, ਲੇਕਿਨ ਧਾਰਮਿਕ ਤੌਰ ਤੇ ਹੀ ਉਸ ਨੂੰ ਖਤਮ ਕਰਨ ਦੇਣ ਦਾ ਯਤਨ ਬਾਅਦ ਵਿੱਚ ਨਹੀਂ ਕਿਸੇ ਨੇ ਹੋਇਆ। ਹੁਣ ਮੈਂ ਆਉਣਾ ਆਪਣੀ ਗੱਲ, ਬੰਦੀ ਸਿੰਘਾਂ ਦੀ ਬੇਕਦਰੀ। ਮੈਨੂੰ ਇਹ ਵਿਸ਼ਾ ਦਿੱਤਾ ਗਿਆ ਹੈ। ਪਹਿਲਾਂ ਸਮਝਣਾ ਹੈ ਬੰਦੀ ਕੌਣ ਨੇ। ਬੰਦੀ ਇੱਕ ਆ ਹਵਾਲਾਤੀ ਤੇ ਇੱਕ ਆ ਸਜ਼ਾ ਯਾਫਤਾ। ਹੁਣ ਇਹਦੀ ਕਾਨੂੰਨੀ ਪ੍ਰਕਿਰਿਆ ਕੀ ਆ? ਜਦੋਂ ਕਿਸੇ ਉੱਤੇ ਕਿਸੇ ਸਟੇਟ ਦੇ ਕਾਨੂੰਨ ਦੀ ਅਵੱਗਿਆ ਕਰਨ ਦਾ ਦੋਸ਼ ਲੱਗ ਜਾਂਦਾ, ਉੱਥੋਂ ਫਿਰ ਉਹ ਪ੍ਰਕਿਰਿਆ ਸ਼ੁਰੂ ਹੁੰਦੀ ਆ। ਸਭ ਤੋਂ ਪਹਿਲਾਂ ਉਹਦੇ ਅਰੈਸਟ ਵਾਰੰਟ ਕੱਢੇ ਜਾਂਦੇ ਆ। ਪਰ ਸਾਡਾ ਕੀ ਹਾਲ ਆ? ਕਦੀ ਕਿਸੇ ਦੇ ਅਰੈਸਟ ਵਾਰੰਟ ਨਹੀਂ ਕੱਢੇ ਗਏ। ਹਾਂ, ਸੰਤ ਜਰਨੈਲ ਸਿੰਘ ਦੇ ਕੱਢੇ ਗਏ ਕਿ ਬੜੀ ਵੱਡੀ ਸ਼ਖਸੀਅਤ ਸੀ। ਵਾਰੰਟਾਂ ਤੋਂ ਬਿਨਾਂ ਹੀ ਇਲੀਗਲ ਕਸਟਡੀ ਵਿੱਚ ਲਿਆ ਜਾਂਦਾ, ਗੈਰ ਕਾਨੂੰਨੀ ਹਿਰਾਸਤ ਵਿੱਚ ਮਹੀਨਿਆਂ ਬੱਧੀ ਟਾਰਚਰ ਕੀਤਾ ਜਾਂਦਾ ਤੇ ਉਹੋ ਜਿਹੇ ਟਾਰਚਰ ਕਰਨ ਦੇ ਤਰੀਕੇ ਅਪਣਾਏ ਜਾਂਦੇ ਆ ਜਿਹੜੇ ਬੇਰਹਿਮ ਤੇ ਕਰੂਅਲ ਨੇ।
ਫਿਰ ਅਖੀਰ ਉਹਦਾ ਮੁਕਾਬਲਾ ਬਣਾ ਦਿੱਤਾ ਜਾਂਦਾ, ਜਿਹਨੂੰ ਫੇਕ ਐਨਕਾਊਂਟਰ ਕਹਿੰਦਾ ਜਾਂਦਾ, ਝੂਠਾ ਪੁਲਿਸ ਮੁਕਾਬਲਾ ਨਾਟਕ। ਤੇ ਫਿਰ ਲਾਵਾਰਸ ਤੇ ਅਣਪਛਾਤਾ ਕਹਿ ਕੇ ਉਹਦਾ ਕਿਸੇ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਕਰ ਦਿੱਤਾ ਜਾਂਦਾ। ਇਹ ਸਾਡੀ ਬੇਕਦਰੀ ਆ ਸਾਡੇ ਬੰਦੀਆਂ ਦੀ। ਕੌਣ ਕਰ ਰਹੀ ਆ? ਹਿੰਦ ਸਟੇਟ। ਇਸ ਦੀ ਮਿਸਾਲ ਆ ਸਾਹਮਣੇ ਸਾਡੇ। ਜਿਵੇਂ ਗਾਜੀ ਸਾਹਿਬ ਨੇ, ਮੈਂ ਸੁਣ ਨਹੀਂ ਸਕਿਆ ਪੂਰੀ ਗੱਲ, ਇਹਨਾਂ ਕੀਤੀ ਸੀ ਕਿ ਕਿੰਨੀ ਲਿਸਟ ਤਿਆਰ ਹੋ ਗਈ ਆ। ਉਹਦੇ ਉਸ ਲਿਸਟ ਦੇ ਵਿੱਚੋਂ ਜਿਹੜੇ CBI ਦੇ ਕੋਰਟ ਦੇ ਵਿੱਚ ਕੇਸ ਗਏ, ਮੋਹਾਲੀ ਚੱਲਦੇ ਆ, ਪਹਿਲਾਂ ਪਟਿਆਲੇ ਚੱਲਦੇ ਸੀ, ਉਹਨਾਂ ਦੀ ਰੇਸ਼ੋ ਕੀ ਆ ਸਜ਼ਾ ਦੀ? 99%। ਉਹਦੇ ਵਿੱਚੋਂ 99% ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਹੋਈ ਆ, ਤੇ 1-2 ਕੇਸ ਉਹ ਬਰੀ ਹੋਏ ਆ ਜਿਨ੍ਹਾਂ ਵਿੱਚ ਪਰਿਵਾਰ ਹੀ ਡਰ ਗਿਆ, ਦਬਾਇਆ ਗਿਆ, ਲਾਲਚ ਵਿੱਚ ਆ ਗਿਆ। ਇੱਥੋਂ ਤੱਕ ਕਿ ਕਈਆਂ ਨੇ ਲਾਲਚ ਵਿੱਚ ਆ ਕੇ ਉਸੇ ਪੁਲਿਸ ਵਿੱਚ ਨੌਕਰੀ ਲੈ ਲਈ, ਉਹਨਾਂ ਨੂੰ ਪੇਸ਼ਕਸ਼ ਕੀਤੀ, ਤੁਹਾਨੂੰ ਭਰਤੀ ਕਰ ਲੈਂਦੇ ਆ। ਮੇਰੇ ਕੋਲ ਇਹ ਵੀ ਲਿਸਟ ਆ ਸਾਡੇ ਕੋਲ। ਹੁਣ ਉਹ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੀ ਨਹੀਂ ਕੀਤੀ ਜਾਂਦੀ, ਤੇ ਜੇ ਕਿਸੇ ਦੀ ਅਰੈਸਟ ਪਾ ਵੀ ਲਈ ਜਾਂਦੀ ਆ ਤੇ ਉਹਨੂੰ ਅਰੈਸਟ ਮੀਮੋ ਨਾ ਉਹਦੀ ਬਣਾਈ ਜਾਂਦੀ ਆ। ਮੈਂ ਇੱਕ ਮਿਸਾਲ ਦਿੰਦਾ। ਇੱਕ ਕੇਸ ਸੀ, ਇੱਕ FIR 14 ਤਰਨਤਾਰਨ ਜ਼ਿਲ੍ਹੇ ਦੀ, ਦੂਜੀ FIR 29 ਰੋਪੜ ਜ਼ਿਲ੍ਹੇ ਦੀ, ਤੀਜੀ FIR 201 ਸਿਵਲ ਲਾਈਨ ਅੰਮ੍ਰਿਤਸਰ ਥਾਣੇ ਦੀ। ਅਰੈਸਟ ਕੀਤਾ ਇੱਕ ਬੰਦਾ, ਕੀਤਾ ਕਿਸੇ ਹੋਰ ਜਗ੍ਹਾ ਤੋਂ। ਉਹਦੀ ਅਰੈਸਟ ਮੀਮੋ 3 ਥਾਵਾਂ ਤੇ ਇੱਕੋ ਟਾਈਮ ਦੇ ਉੱਤੇ ਬਣਾਈ ਗਈ। ਇੱਕ ਗੁਰਦਾਸਪੁਰ ਜ਼ਿਲ੍ਹੇ ਦੇ ਥਾਣੇ ਵਿੱਚ ਜਿੱਥੇ ਉਹਦਾ ਪਿੰਡ ਸੀ, ਦੂਜੀ ਸਿਵਲ ਲਾਈਨ ਥਾਣੇ ਅੰਮ੍ਰਿਤਸਰ 'ਚ, ਤੇ ਤੀਜੀ ਤਰਨਤਾਰਨ ਥਾਣੇ ਦੇ ਵਿੱਚ, ਤੇ ਚੌਥੀ ਬਣਾ ਲਈ ਜਿੱਥੇ ਉਹਨੂੰ ਖੜਿਆ ਗਿਆ, ਉਹ ਬਣਾ ਲਈ ਕਰਾਲੀ ਥਾਣੇ ਦੀ। ਸੋ ਇਹ ਕੀ ਬੇਕਦਰੀ ਨਹੀਂ? ਪਹਿਲਾਂ ਬੰਦੀ ਸਿੰਘ ਸਾਡਾ ਹੈਗਾ ਮੰਤਵ ਰਾਜਨੀਤਿਕ, ਪਰ ਸਾਡੇ ਤੇ ਕਿਹੜੀਆਂ ਧਾਰਾਵਾਂ ਤਹਿਤ ਕਾਰਵਾਈ ਹੁੰਦੀ ਆ ਜਿਹੜੀ ਇਹਨਾਂ ਦਾ ਜ਼ਾਬਤਾ ਵਾ, ਉਹਦੇ ਤਹਿਤ। ਚਲੋ ਉਹ ਇੰਨਾ ਹੀ ਕਰਨੀ ਆ ਕਿਉਂਕਿ ਅਸੀਂ ਗੁਲਾਮ ਆ, ਗੁਲਾਮ ਕੌਮਾਂ ਨਾਲ ਇਸ ਤਰ੍ਹਾਂ ਹੀ ਹੁੰਦਾ ਜੀ। ਦੂਜੀ ਗੱਲ, ਜਿੱਥੇ ਇੱਥੇ ਗੱਲ ਚੱਲੀ ਸੀ, ਪ੍ਰੋਫੈਸਰ ਸਾਹਿਬ ਨੇ ਕੀਤੀ ਸੀ, ਉਹਦਾ ਕਾਰਨ ਕੀ ਆ? ਸਟੇਟ ਨੂੰ ਕੌਣ ਚਲਾਉਂਦਾ? ਉਹਦਾ ਥਿੰਕ ਟੈਂਕ। ਉਹ 5-7 ਬੰਦੇ ਹੁੰਦੇ ਜਿਹੜੇ ਨੀਤੀ ਘੜਦੇ ਆ, ਤੇ ਸਾਡਾ ਥਿੰਕ ਟੈਂਕ ਕਿੱਥੇ ਆ? IPS IAS ਆ ਜਸਟਿਸ ਸਾਹਿਬ ਜ਼ਿਆਦਾ ਜਾਣਦੇ ਆ। ਜੁਡੀਸ਼ਰੀ ਦਾ ਇਹ 3 ਤਰੀਕ ਨੂੰ ਗੱਲ ਕਰ ਰਹੇ ਸੀ ਕਿ ਜੁਡੀਸ਼ਰੀ ਦਾ ਹਾਲ ਕੀ ਹੋ ਗਿਆ। ਉਹ ਨਿਆਂ ਨਹੀਂ ਦਿੰਦੀ, ਅਨਿਆਂ ਕਰਦੀ ਆ। ਸੋ ਖਾਲਸਾ ਜੀ, 3 ਪਹਿਲਾਂ ਹੁੰਦੀਆਂ ਪ੍ਰਕਿਰਿਆ, ਕਾਨੂੰਨੀ ਪ੍ਰਕਿਰਿਆ ਜਿਹੜੀ, ਪਹਿਲਾਂ ਅਰੈਸਟ ਕਰੋ, ਫਿਰ ਪੁਲਿਸ ਰਿਮਾਂਡ ਲਓ, ਤੇ ਉਸ ਤੋਂ ਬਾਅਦ ਜੁਡੀਸ਼ੀਅਲ ਰਿਮਾਂਡ 'ਚ ਭੇਜੋ, ਤੇ ਫਿਰ ਪ੍ਰਕਿਰਿਆ ਅੱਗੇ ਸ਼ੁਰੂ ਹੁੰਦੀ ਆ ਸੁਣਵਾਈ। ਹੁਣ ਅਰੈਸਟ ਤੋਂ ਪਹਿਲਾਂ ਗੈਰ ਕਾਨੂੰਨੀ ਹਿਰਾਸਤ ਵਿੱਚ ਹੀ ਟਾਰਚਰ ਕਰ ਲਿਆ ਜਾਂਦਾ, ਤੇ ਫਿਰ ਪੁਲਿਸ ਰਿਮਾਂਡ ਲਿਆ ਜਾਂਦਾ, ਤੇ ਪੁਲਿਸ ਰਿਮਾਂਡ ਦੇ ਵਿੱਚ ਵੀ ਘੱਟ ਨਹੀਂ ਕੀਤੀ ਜਾਂਦੀ। ਤੇ ਜਦੋਂ ਮੈਡੀਕਲ ਕਰਾਉਣਾ ਹੁੰਦਾ ਨਾ, ਤੇ ਸਾਡੇ ਬੰਦੀ ਸਿੰਘਾਂ ਦਾ ਮੈਡੀਕਲ ਪ੍ਰੋਪਰ ਨਹੀਂ ਕੀਤਾ ਜਾਂਦਾ। ਡਾਕਟਰ ਉਸੇ ਤਰ੍ਹਾਂ ਹੀ ਰਿਪੋਰਟ ਕਰ ਲੈਂਦੇ ਆ। ਉਹਦੀ ਮਿਸਾਲ ਵੀ ਮੇਰੇ ਕੋਲ, ਉਹ ਵੀ ਰਿਪੋਰਟਾਂ ਹੈਗੀਆਂ। ਸਾਈਨ ਵੀ ਨਹੀਂ ਮੈਡੀਕਲ ਰਿਪੋਰਟ ਦੇ ਉੱਤੇ, ਅਕਿਊਜ਼ਡ ਦੇ ਸਾਈਨ ਵੀ ਨਹੀਂ, ਤੇ ਸਾਰੀ ਕਾਰਵਾਈ ਇਸੇ ਤਰ੍ਹਾਂ ਹੀ ਜੋ ਪੁਲਿਸ ਨੇ ਕਿਹਾ, ਡਾਕਟਰ ਨੇ ਕਿਹਾ। ਮੇਰੇ ਤੇ ਆਪਣੇ ਤੇ ਵਾਪਰਿਆ। ਮੈਂ ਡਾਕਟਰ ਨੂੰ ਕਿਹਾ, ਮੈਂ ਕਿਹਾ ਜੇ ਤੇ ਪ੍ਰੋਪਰ ਮੈਡੀਕਲ ਕਰਨਾ ਮੈਂ ਕਰਾਉਣਾ, ਨਹੀਂ ਤੇ ਨਹੀਂ ਮੈਂ ਕਰਾਉਣਾ। ਉੱਥੇ ਹਿੱਲ ਗਈ ਪੁਲਿਸ ਵੀ ਤੇ ਡਾਕਟਰ। ਹੁਣ ਵਿਤਕਰਾ ਕਿਵੇਂ ਹੁੰਦਾ ਕਿ ਜਿਹੜੇ ਪੋਲੀਟੀਕਲ ਸਿਆਸੀ ਲੀਡਰ, ਮਜੀਠੀਏ ਨੂੰ ਕਿਸੇ ਨੇ ਟਾਰਚਰ ਕੀਤਾ, ਚਾਹੇ ਹੋਰ ਜਿੰਨੇ ਵੀ ਕਤਲੇਆਮ ਕਰਨ ਵਾਲੇ ਨੇ,
ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਚਾਹੇ ਉਹਨਾਂ ਨੂੰ ਕਿਸੇ ਨੇ 3rd ਡਿਗਰੀ ਟਾਰਚਰ ਕੀਤਾ। 3rd ਡਿਗਰੀ ਟਾਰਚਰ ਦਾ ਕਾਨੂੰਨ ਹੀ ਕਿਹੜਾ ਵਾ? ਪਰ ਥਾਣਿਆਂ ਦੇ ਵਿੱਚ ਜਾ ਕੇ ਵੇਖੋ। ਮੈਨੂੰ ਸਰਦਾਰ ਗੁਰਤੇਜ ਸਿੰਘ ਨੇ ਦੱਸਿਆ, ਆਂਦਾ ਮੈਂ ਉਦੋਂ ਹੋਮ ਸੈਕਟਰੀ ਹਾਂ ਤੇ ਬਾਦਲ ਮੁੱਖ ਮੰਤਰੀ ਸੀ। ਆਂਦਾ ਮੈਂ ਥਾਣੇ ਦੇ ਵਿੱਚ ਟੂਰ ਕੀਤਾ, ਥਾਣਿਆਂ ਸੀ, ਤੇ ਮੈਂ ਇਹਨੂੰ ਦੱਸਿਆ ਭਾਈ ਉੱਥੇ ਤੇ ਆਹ ਸੰਦ ਪਏ ਨੇ। ਉਹ ਤੇ ਅੱਗੋਂ ਬਾਦਲ ਨੇ ਕੀ ਜਵਾਬ ਦਿੱਤਾ? ਉਹ ਇਹ ਇਸ ਤਰ੍ਹਾਂ ਹੀ ਸੂਤਰ ਆਉਂਦੇ ਨੇ। ਸਾਰੇ ਇਹ ਵਿਤਕਰੇ ਸਾਡੇ ਨਾਲ ਕੀਤੇ ਜਾਂਦੇ ਨੇ। ਤੇ ਬੰਦੀ ਦੋ ਤਰ੍ਹਾਂ ਦੇ ਆ, ਇੱਕ ਹਵਾਲਾਤੀ ਤੇ ਇੱਕ ਸਜ਼ਾ ਜਾਪਦਾ। ਹਵਾਲਾਤ ਦੇ ਵਿੱਚ ਹੀ ਆ ਜਿਹੜਾ ਕੇਸ ਆ, ਸੂਰੀ ਵਾਲਾ ਕੇਸ, ਮੇਰੇ ਖਿਆਲ 4 ਜਾਂ 4.5 ਸਾਲ ਹੋ ਗਿਆ ਉਹਨੂੰ, ਤੇ ਅਜੇ ਇੱਕ ਗਵਾਹੀ ਹੋਈ ਆ 4.5 ਸਾਲਾਂ ਦੇ ਵਿੱਚ। ਤੇ ਕਿੰਨੀਆਂ ਗਵਾਹੀਆਂ ਨੇ ਉਹ ਕਿੰਨੇ ਸਾਲਾਂ 'ਚ? ਭਾਵੇਂ ਬੰਦੇ ਨੇ ਅਖੀਰ ਤੇ ਬਰੀ ਹੋਣਾ ਹੋਵੇ ਤੇ ਉਹਨੂੰ ਇੰਨਾ ਸਮਾਂ ਜੁਡੀਸ਼ਰੀ ਕਟਾ ਦਿੰਦੀ ਆ। ਸਾਰੇ ਹੀ ਕੰਮ ਮਿਲੀ ਭੁਗਤ ਨਾਲ ਹੀ ਚੱਲ ਰਹੇ ਆ। ਜਦੋਂ ਪੁਲਿਸ ਨੇ ਰਿਮਾਂਡ ਲਾਣਾ ਹੁੰਦਾ ਨਾ, ਮੈਨੂੰ ਇਸ ਗੱਲ ਦਾ ਵੀ ਪਤਾ, ਉਹ ਵੀ ਲਿਸਟ ਹੈਗੀ ਆ। ਉੱਥੋਂ ਹੀ ਮੈਜਿਸਟਰੇਟ ਨੂੰ ਫੋਨ ਆਉਂਦਾ ਵੀ ਇੰਨੇ ਦਿਨ ਦਾ ਰਿਮਾਂਡ ਲੈਣਾ ਹੀ, ਤੇ ਜਿਹੜਾ ਅਕਿਊਜ਼ਡ ਹੁੰਦਾ ਨਾ ਉਹਨੂੰ ਡਰਾਉਣ ਵਾਸਤੇ ਤੇਰਾ ਇੰਨੇ ਦਿਨ ਦਾ ਰਿਮਾਂਡ ਲੈਣਾ ਹੀ, ਉਹਨੇ ਦਿਨ ਦਾ ਹੀ ਜੱਜ ਦਿੰਦਾ। ਹੁਣ ਰਿਹਾਈਆਂ ਦੀ ਗੱਲ ਆ, ਕਿਉਂਕਿ ਸਾਡੇ ਸਿੰਘ ਸਿਆਸੀ ਕੈਦੀ ਨੇ ਤੇ ਉਹਨਾਂ ਨਾਲ ਵਰਤਾਓ ਕਿਹਾ ਜਾਂਦਾ। ਗਾਜੀ ਸਾਹਿਬ ਨੇ ਗੱਲ ਛੇੜੀ ਸੀ ਥੋੜ੍ਹੀ ਜਿਹੀ ਕਿ ਰਾਜਸਥਾਨ ਦੇ ਵਿੱਚ ਕੀ ਆ, ਸਾਡੇ ਪੰਜਾਬ ਦਾ ਕੀ ਆ। 10 + 2 12 + 4 ਤੇ 14 + 6 ਜਿਹੜਾ ਹੈਗਾ ਵਾ ਸੈਂਟਰਲ ਐਕਟ, ਟਾਡਾ ਪੋਟਾ, ਇਹੋ ਜਿਹੇ ਜਿਹੜੇ ਐਕਟ ਨੇ ਜੋ ਆਪਾਂ ਉਹਦੇ ਵਿੱਚ ਆ ਕਿ 14 ਸਾਲ ਅਸਲ ਸਜ਼ਾ ਕੱਟ ਲਏ ਤੇ 6 ਸਾਲ ਉਸ ਦੌਰਾਨ ਉਹਨੂੰ ਸਰਕਾਰੀ ਮਾਫੀ ਮਿਲ ਜੇ ਤੇ ਉਹਦਾ ਨਕਸ਼ਾ ਤੁਰੇਗਾ। ਸਾਡੇ ਬੰਦੀਆਂ ਨੂੰ ਤੇ 25 30 ਸਾਲ ਹੋ ਗਏ ਆ। ਬੰਦਾ ਜੇਲ੍ਹ ਵਿੱਚ ਆ 20-25 ਸਾਲ ਤੋਂ, ਤੇ ਉਹਦੀ ਰਿਪੋਰਟ ਕਿੱਥੋਂ ਮੰਗੀ ਜਾਂਦੀ ਆ? ਉਹਦੀ ਮੰਗੀ ਜਾਂਦੀ ਆ SSP ਕੋਲ। ਭੱਜੇ ਬਾਹਰ ਆ ਗਿਆ ਤੇ ਖਤਰਾ ਵਾ। ਇੱਕ ਕੇਸ ਦੇ ਵਿੱਚ ਦਿੱਲੀ ਸਰਕਾਰ ਦਾ ਫੈਸਲਾ, ਉਹ ਮੁੱਖ ਮੰਤਰੀ ਕਿਹੜੀ ਸੀ ਕਾਂਗਰਸ ਦੀ? ਸ਼ੀਲਾ ਦੀਕਸ਼ਤ। ਉਹਨੇ ਨੋਟਸ ਉੱਥੇ ਉਹਨੇ ਆਪਣਾ ਦਰਜ ਕਰਾਇਆ ਆਪਣਾ ਬਿਆਨ ਵੀ ਬੰਦਾ ਤੇ ਇੰਨੇ ਸਾਲਾਂ ਤੋਂ ਜੇਲ੍ਹ 'ਚ ਆ ਤੇ ਤੁਸੀਂ ਜਾਂਦੇ ਜੇ ਬਾਹਰ ਚਲ ਗਿਆ ਖਤਰਾ। ਉਹਨੂੰ ਬਿਨਾਂ ਸ਼ਰਤ ਰਿਹਾ ਕੀਤਾ ਗਿਆ ਉਸ ਕੇਸ ਦੇ ਵਿੱਚੋਂ। ਇਹੋ ਜਿਹੇ ਵੀ ਕਈ ਕੇਸ ਨੇ। ਹੁਣ ਜਿਹੜੀ 3 ਤਰ੍ਹਾਂ ਦੀ ਸਜ਼ਾ ਵਾ, ਇੱਕ ਹੈਗੀ ਆ ਉਮਰ ਕੈਦ, ਇੱਕ ਹੈਗੀ ਆ ਐਕਚੁਅਲ ਸਜ਼ਾ। ਜਿਹੜੀ ਉਮਰ ਕੈਦ ਵੀ ਅੱਗੇ 3 ਤਰ੍ਹਾਂ ਦੀ, ਇੱਕ ਸਧਾਰਨ, ਇੱਕ ਬਾਮਸ਼ੱਕਤ ਤੇ ਇੱਕ ਉਮਰ ਭਰ। ਉਮਰ ਕੈਦ ਦਾ ਅਸਲ ਮਤਲਬ ਆ ਕਿ ਸਾਰੀ ਉਮਰ। ਅੱਗੇ ਸਟੇਟ ਨੇ ਰੂਲ ਬਣਾ ਲਿਆ, ਜਿਵੇਂ ਮੈਂ ਦੱਸਿਆ 10 + 2 12 + 4 14 + 6। ਹੁਣ ਸਾਡੇ ਬੰਦੀ ਸੀ ਨਾਭੇ ਜੇਲ੍ਹ 'ਚ, ਮੈਨੂੰ ਥੋੜ੍ਹਾ ਜਿਹਾ ਨਾਭੇ ਜੇਲ੍ਹ 'ਚ ਜਾਣਾ ਪਿਆ। ਉੱਥੇ ਉਹ ਕਹਿੰਦੇ ਸਾਨੂੰ ਮਾਫੀ ਨਹੀਂ ਮਿਲਦੀ। ਅਸੀਂ ਜਾ ਕੇ ਜਦੋਂ ਡਿਊਟੀ ਵਿੱਚ ਜਾ ਕੇ ਉਹ ਮਾਫੀਆਂ ਦੇ ਆਰਡਰ ਪੜ੍ਹੇ ਤੇ ਉੱਥੇ ਸਪਸ਼ਟ ਲਿਖਿਆ ਹੁੰਦਾ ਸੀ, ਬਾਦਲ ਦੀ ਸਰਕਾਰ ਦੇ ਟਾਈਮ ਦੀ ਮੈਂ ਗੱਲ ਕਰਨਾ, ਉਹਨੇ ਲਿਖਿਆ ਸੀ ਕਿ ਟਾਡਾ ਐਕਟ ਵਾਲਿਆਂ ਨੂੰ ਮਾਫੀ ਨਹੀਂ। ਹੁਣ ਇੱਕ ਸਾਨੂੰ ਘੁੰਡੀ ਲੱਭ ਗਈ। ਉਹ ਘੁੰਡੀ ਕੀ ਸੀ ਕਿ ਜਿਹਦੀ ਸੈਂਟਰਲ ਐਕਟ ਦੇ ਤਹਿਤ ਸੈਂਟਰਲ ਏਜੰਸੀ ਨੇ ਤਬਦੀਸ਼ ਕੀਤੀ ਆ, ਉਹਨੂੰ ਮਾਫੀ ਨਹੀਂ। ਹੁਣ ਐਕਟ ਸੈਂਟਰਲ ਸੀ, ਤਬਦੀਸ਼ ਪੰਜਾਬ ਪੁਲਿਸ ਨੇ ਕੀਤੀ ਸੀ। ਉਹ ਇੱਕ ਮੈਂ ਖੁਦ ਆਪ ਹੀ ਦਲਜੀਤ ਸਿੰਘ ਹੁਣੀ ਵੀ ਉੱਥੇ ਹੀ ਜੇਲ੍ਹ ਦੇ ਵਿੱਚ, ਮੈਂ ਇੱਕ ਡਰਾਫਟ ਕੀਤੀ ਐਪਲੀਕੇਸ਼ਨ, ਇੱਕ ਭੇਜਤੀ IG ਦੱਤੇ ਨੂੰ, ਇੱਕ ਜਸਟਿਸ ਬੈਂਸ ਨੂੰ ਭੇਜ ਦਿੱਤੀ ਤੇ ਇੱਕ ਜਿਹੜੇ ਅੰਦਰ ਬੰਦੀ ਸੀ ਉਹਨਾਂ ਨੂੰ ਦੇ ਦਿੱਤੀ। ਜਦੋਂ ਉਹਦੇ ਉੱਤੇ ਉਹ ਅੱਗੇ ਲੱਗ ਗਈ, ਉਹਦੇ ਉੱਤੇ ਸਾਰੇ ਜਿੰਨੇ ਬੰਦੀ ਸਿੰਘ ਸੀ ਉਹਨਾਂ ਦੀ ਪੈਂਡਿੰਗ ਸਾਰੀ ਜਿਹੜੀ ਸਰਕਾਰੀ ਮਾਫੀ ਉਹਨਾਂ ਨੂੰ ਮਿਲ ਗਈ। ਉਹਨਾਂ ਦੇ ਨਕਸ਼ੇ ਤੁਰ ਪਏ ਤੇ ਉਹ 2 ਮਹੀਨਿਆਂ ਦੇ ਵਿੱਚ ਰਿਹਾ ਹੋ ਗਏ।
ਹੁਣ ਅੱਗੇ ਰਿਹਾਈ ਦੀ ਪ੍ਰਕਿਰਿਆ ਬੜੀ ਔਖੀ ਬਣਾ ਦਿੱਤੀ ਆ। ਜਿੱਥੇ ਤੇ ਪੁਲਿਸ ਵਾਲਿਆਂ ਨੂੰ ਸਜ਼ਾ ਹੁੰਦੀ ਆ, ਇੱਕ SSP ਪ੍ਰਿਤਪਾਲ ਵਿਰਕ ਸੀ, ਉਹਨੂੰ ਸਜ਼ਾ ਹੋਈ 10 ਸਾਲ, ਪਰ ਉਹਦੀ ਰਿਹਾਈ ਜੇਲ੍ਹ ਦੇ DGP ਨੇ ਵੀ, ਪੁਲਿਸ ਦੇ DGP ਨੇ ਵੀ, ਹੋਮ ਸੈਕਟਰੀ ਨੇ ਵੀ, DC ਨੇ ਵੀ, SSP ਨੇ ਵੀ ਸਿਫਾਰਿਸ਼ ਕਰ ਦਿੱਤੀ, ਕਿਉਂਕਿ ਜਿਹੜੀ ਸੰਵਿਧਾਨ ਦੀ ਧਾਰਾ 72 ਆ ਉਹਦੇ ਤਹਿਤ ਰਿਹਾਈਆਂ ਕਰਨੀਆਂ ਹੁੰਦੀਆਂ ਗਵਰਨਰ ਨੇ, ਅਤੇ ਜਿਹੜੀ ਨਹੀਂ 72 ਦੇ ਤਹਿਤ ਕਰਨੀਆਂ ਹੁੰਦੀਆਂ ਰਾਸ਼ਟਰਪਤੀ ਨੇ, ਅਤੇ 161 ਦੇ ਤਹਿਤ ਕਰਨੀਆਂ ਹੁੰਦੀਆਂ ਗਵਰਨਰ ਨੇ। ਹੁਣ ਜਿੱਥੇ ਸਾਡਿਆਂ ਦੀ ਗੱਲ ਆਉਂਦੀ ਆ ਉੱਥੇ ਤੇ ਕਹਿ ਦਿੰਦੇ ਆ ਕਿ ਲਾ ਐਂਡ ਆਰਡਰ ਨੂੰ ਖਤਰਾ ਜੇ ਬਾਹਰ ਆ ਜੇ, ਤੇ ਇੱਕ ਆਰਡਰ ਆ ਗਿਆ, 2 ਮਿੰਟ ਹੀ ਲਾਉਣਾ, ਇੱਕ ਆਰਡਰ ਆ ਗਿਆ ਬੜੇ ਚਿਰ ਦੀ ਰਿਟ ਪੈਂਡਿੰਗ ਸੀ ਕਿ ਜਿਨ੍ਹਾਂ ਦੇ ਨਕਸ਼ੇ ਨੂੰ ਤੁਰੇ ਨੂੰ 6 ਮਹੀਨੇ ਤੋਂ ਉੱਪਰ ਹੋ ਗਿਆ ਤੇ ਸਰਕਾਰ ਨੇ ਫੈਸਲਾ ਨਹੀਂ ਲਿਆ, ਉਹਨਾਂ ਸਾਰਿਆਂ ਨੂੰ ਹੀ ਪੱਕੀ ਬੇਲ ਦਿੱਤੀ ਜਾਏ। ਉਹਦੇ ਵਿੱਚ ਸਾਡੇ ਵੀ ਆ ਗਏ ਕੁਝ 3, ਤੇ ਉਹਦੇ ਨਾਲ ਹਜ਼ਾਰਾਂ ਨੂੰ ਹੀ ਪੈ ਗਿਆ, ਮੱਤ ਮਿਲ ਗਈ ਉਹਨਾਂ ਨੂੰ, ਉਹ ਸਾਰੇ ਰਿਹਾ ਹੋ ਗਏ। ਹੁਣ ਖਾਲਸਾ ਜੀ ਇੱਥੇ ਕੀ ਆ, ਉਮਰ ਕੈਦ ਹੋਈ ਪੁਲਿਸ ਅਫਸਰਾਂ ਨੂੰ, ਇੱਕ ਸੀ ਹਰਿੰਦਰ ਸਿੰਘ, ਰਵਿੰਦਰ ਕੁਮਾਰ, ਬ੍ਰਿਜ ਲਾਲ ਤੇ ਓਂਕਾਰ ਸਿੰਘ। 29 ਨਵੰਬਰ 2014 ਨੂੰ ਪਟਿਆਲਾ CBI ਅਦਾਲਤ ਵੱਲੋਂ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ, ਤੇ ਉਹਨਾਂ ਸਜ਼ਾ ਕਿੰਨੀ ਕੱਟੀ, ਕਿਸੇ ਨੇ 2 ਸਾਲ 4 ਮਹੀਨੇ ਤੇ 6 ਦਿਨ, ਕਿਸੇ ਨੇ 2 ਸਾਲ 5 ਮਹੀਨੇ ਤੇ 1 ਦਿਨ, ਕਿਸੇ ਨੇ 1 ਸਾਲ 11 ਮਹੀਨੇ ਤੇ 7 ਦਿਨ। ਇੰਨੀ ਸਜ਼ਾ ਪੂਰੀ ਕੀਤੀ ਗਈ, ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਇਹ ਬੇਕਦਰੀ ਨਹੀਂ, ਇੱਕ ਪਾਸੇ ਬੇਨਿਆਂ ਨਹੀਂ, ਵਿਤਕਰਾ ਨਹੀਂ, ਇੱਕ ਪਾਸੇ ਜਿਹੜੇ ਕਾਤਲ ਨੇ, ਕਿਉਂਕਿ ਉਹਨਾਂ ਨੂੰ ਸਟੇਟ ਹੀਰੋ ਸਮਝਦੀ ਆ, ਉਹ ਸਟੇਟ ਦੇ ਹੀਰੋ ਨੇ, ਉਹਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ, ਤੇ ਦੂਜੇ ਪਾਸੇ ਕੀ ਸੀ, ਭਾਈ ਕੇਰ ਸਿੰਘ ਦੇ ਉੱਤੇ ਇੱਕ ਵੀ ਗਵਾਹ ਨੇ ਸਜ਼ਾ ਵਾਸਤੇ ਗਵਾਹੀ ਨਹੀਂ ਦਿੱਤੀ। ਭੁੱਲਰ ਦੇ ਉੱਤੇ ਕੀ ਸੀ, ਮੇਰਾ ਖਿਆਲ 300 ਤੇ ਕਿੰਨੇ 100 ਤੇ ਕਿੰਨੇ 56 ਗਵਾਹ ਹਨ, ਇੱਕ ਵੀ ਗਵਾਹ ਨੇ ਉਹਦੀ ਗਵਾਹੀ ਉਹਦੇ ਵਿਰੁੱਧ ਨਹੀਂ ਦਿੱਤੀ। ਤੇ ਜਿਹੜਾ ਆ ਟਾਡਾ ਐਕਟ ਆ ਉਹਦੇ ਵਿੱਚ ਇੱਕ ਕਾਲਾ ਕਾਨੂੰਨ ਬਣਾ ਲਿਆ, ਕਾਲਾ ਇੱਕ ਨਿਯਮ ਬਣਾ ਲਿਆ, ਭਈ ਭਾਵੇਂ ਅੰਗੂਠਾ ਲਾ ਲਓ ਦਸਤਖਤ ਕਰਨ ਵਾਲੇ ਬੰਦੇ ਦਾ, ਤੇ ਭਾਵੇਂ ਦਬਾਅ ਪਾ ਕੇ ਜਿਵੇਂ ਮਰਜ਼ੀ, ਤੇ ਵਕੀਲਾਂ ਨੇ ਕਈ ਵਕੀਲ ਜਿਹੜੇ ਆ ਉਹ ਨਜ਼ਰ ਨਹੀਂ ਆਉਂਦੇ, ਜੇ ਤੇ ਅਕਿਊਜ਼ਡ ਆਪ ਸਿਆਣਾ ਵਾ ਤੇ ਉਹ ਵੇਖ ਲੈਂਦਾ ਕਿ ਸਾਈਨ ਮੇਰੇ ਆ ਕਿ ਨਾ ਆਪੇ ਕੀਤੇ ਆ, ਉੱਥੇ ਗੱਲ ਹੋਰ ਬਣ ਜਾਂਦੀ ਆ। ਤੇ ਜਿੱਥੇ ਨਹੀਂ ਵੇਖਿਆ ਜਾਂਦਾ ਉੱਥੇ ਉਹਦੇ ਦਸਤਖਤਾਂ ਦੀ ਥਾਂ ਦੇ ਅੰਗੂਠਾ ਲਵਾ ਲਿਆ। ਇੱਕ ਵੀ ਗਵਾਹ ਉਹਦੇ ਵਿਰੁੱਧ ਨਹੀਂ ਭੁਗਤਿਆ, ਉਹਨੂੰ ਫਾਂਸੀ ਦੀ ਸਜ਼ਾ। ਇਹ ਸਾਰਾ ਵਿਤਕਰਾ ਤੇ ਬੇਕਦਰੀ ਆ। ਸਾਡੇ ਬੰਦੀ ਸਿੰਘ 25 30 ਸਾਲ ਸਜ਼ਾ ਕੱਟ ਚੁੱਕੇ ਨੇ। ਕਿਸੇ ਦੀ ਵੀ ਸਜ਼ਾ ਦੇ ਉੱਤੇ ਜਿਹਨੂੰ ਲਾਈਫ ਕੱਢਣੀ, ਪੂਰੀ ਉਮਰ ਭਰ ਰਹਿਣਾ ਹੁੰਦਾ ਨਾ ਜੇਲ੍ਹ ਦੇ ਵਿੱਚ। ਉਹ ਇੱਕ ਕੇਸ ਇੱਥੇ ਅੰਮ੍ਰਿਤਸਰ ਸੀ ਪਿਆਰਾ ਸਿੰਘ ਪਾਰਟੀ ਦਾ, ਕਿਉਂਕਿ ਉਹਨਾਂ ਨੇ ਖਾੜਕੂ ਸਿੰਘ, ਜਗੀਰ ਸਿੰਘ ਦੇ ਪਰਿਵਾਰ ਦੇ 18 ਜੀ ਮਾਰ ਦਿੱਤੇ ਸੀ ਇੱਕ ਵਿਆਹ ਸਮਾਗਮ ਦੇ ਵਿੱਚ। ਪੁਲਿਸ ਦਾ ਉਹ ਕੈਡ ਸੀ, ਪੁਲਿਸ ਦੇ ਹਥਿਆਰ ਸੀ, ਮਾਰਤੇ। ਉਹਨਾਂ ਦੇ ਆਰਡਰ 'ਚ ਲਿਖਿਆ ਐਕਸਟੈਂਡ ਟੂ ਡੈਥ। ਸਾਡੇ ਕਿਸੇ ਵੀ ਬੰਦੀ ਸਿੰਘ ਦੇ ਐਕਸਟੈਂਡ ਟੂ ਡੈਥ ਨਹੀਂ ਲਿਖਿਆ, ਲਾਈਫ ਇੰਪ੍ਰਿਜ਼ਨਮੈਂਟ ਆ। ਉਹ ਲਾਈਫ ਦਾ ਮਤਲਬ ਤੇ ਸਾਰੀ ਉਮਰ ਹੁੰਦਾ ਕਿ ਸਟੇਟ ਰੂਲ ਆ, ਉਹ ਸਟੇਟ ਰੂਲ ਸਾਡੇ ਤੇ ਨਹੀਂ ਲਾਗੂ ਹੁੰਦਾ, ਸਾਡੇ ਤੇ ਨਹੀਂ ਕਰਦੇ। ਤੋ ਇਹ ਸਾਰੇ ਜਿਹੜੇ ਵਿਤਕਰੇ ਤੇ ਬੇਕਦਰੀ ਆ। ਤਿਆਰੀ ਤੇ ਮੇਰੀ ਲੰਮੀ, ਪਰ ਟਾਈਮ ਨਹੀਂ ਆ, ਮੈਂ ਬਹੁਤੀਆਂ ਗੱਲਾਂ ਨਹੀਂ ਦੱਸ ਸਕਦਾ। ਹੁਣ ਸਾਨੂੰ ਕਰਨਾ ਕੀ ਚਾਹੀਦਾ, ਤਰਲੇ ਨਹੀਂ ਲੈਣੇ ਚਾਹੀਦੇ। ਹੁਣ ਮੈਂ ਇੱਕ ਖਾਸ ਤੌਰ 'ਤੇ ਅਪੀਲ ਕਰਾਂਗਾ ਜਥੇਦਾਰ ਹਵਾਰਾ ਨੂੰ, ਮਾਵਾਂ ਤੇ ਸਾਰਿਆਂ ਦੀਆਂ ਮਰ ਗਈਆਂ, ਰੋਂਦੀਆਂ ਮਰ ਗਈਆਂ, ਕਈਆਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ ਪੁੱਤਾਂ ਦੀਆਂ। ਤੇ ਜੇ ਪਰੋਲ ਲੈਣੀ ਆ ਤੇ ਵਿਦ ਗਾਰਡ ਲੈ ਲੈਣੀ ਚਾਹੀਦੀ ਆ। ਇਹ ਨਹੀਂ ਕਿ ਪਰੋਲ ਮਿਲਦੀ ਨਹੀਂ ਚਾਹੇ ਰੌਲਾ ਪਾਈਏ, ਨਹੀਂ ਕਰਨਾ ਸਾਡੇ ਨਾਲ ਕਾਨੂੰਨ ਅਨੁਸਾਰ ਨਿਆਂ ਕਿਸੇ ਨੇ, ਭਾਵੇਂ ਬਣਦਾ ਹੀ ਆ, ਭਾਵੇਂ ਹੋਰ ਕੋਈ, ਭਾਵੇਂ ਅੰਮ੍ਰਿਤਪਾਲ ਹੋਏ, ਭਾਵੇਂ ਕੋਈ ਹੋਏ,
ਕਿੱਥੇ ਲਿਖਿਆ ਕਿ ਤੀਜੀ ਟਰਮ ਦੇ ਵਿੱਚ ਵੀ NSA ਲਾ ਦਿਓ। ਜੇ ਉਹ 'ਤੇ ਜਿਹੜਾ ਕੇਸ ਹੈ ਉਹ ਚਲਾਓ, ਕੋਰਟ ਦੇ ਵਿੱਚ ਪੇਸ਼ ਕਰੋ, ਜੋ ਕਰਨਾ ਕਰੋ, ਟਰਾਇਲ ਚੱਲੇ, ਜੱਜ ਬੇਲ ਦੇ ਜਾਂ ਨਾ ਦੇ, ਉਹ ਗੱਲ ਵੱਖਰੀ ਆ। ਹੁਣ ਖਾਲਸਾ ਜੀ ਇਹ ਸਾਰੇ ਕੰਮ ਸਾਨੂੰ ਨਵੇਂ ਸਿਰੇ ਤੋਂ ਫਿਰ ਆਰੰਭਣੇ ਪੈਣਗੇ। ਜਸਟਿਸ ਬੈਂਸ ਸਾਹਿਬ ਨੇ ਬੜਾ ਕੰਮ ਕੀਤਾ ਸੀ। ਉਹ ਤੇ ਇੱਥੋਂ ਤੱਕ ਵੀ ਕਿ ਇੱਕ ਕੇਸ ਦੇ ਵਿੱਚ ਕੰਪਲੇਂਟਡ ਬਣ ਗਏ ਖੁਦ। ਕਦੀ ਜੱਜ ਜਿਹੜਾ ਫੈਸਲੇ ਸੁਣਾਉਣ ਵਾਲਾ ਉਹ ਜੱਜ ਦੇ ਕਟਹਿਰੇ 'ਚ ਮਜਿਸਟਰੇਟ ਦੇ ਕਟਹਿਰੇ 'ਚ ਖੜਾ ਹੋ ਕੇ ਗਵਾਹੀ ਨਹੀਂ ਦਿੰਦਾ, ਪਰ ਉਹਨਾਂ ਨੇ ਇੰਨਾ ਕੁਝ ਕੀਤਾ। ਤੇ ਮੈਂ ਜਸਟਿਸ ਰਣਜੀਤ ਸਿੰਘ ਜੀ ਨੂੰ ਬੇਨਤੀ ਕਰਨਾ ਕਿ ਰੀਆਰਗੇਨਾਈਜ਼ ਹੋਇਆ ਮਨੁੱਖੀ ਅਧਿਕਾਰ ਸੰਗਠਨ, ਤੁਸੀਂ ਉਹਦੇ ਚੇਅਰਮੈਨ ਬਣੇ ਜੇ। ਜ਼ਿਲ੍ਹੇ ਪੱਧਰ ਦੇ ਉੱਤੇ ਆਪਣੇ ਯੂਨਿਟ ਕਾਇਮ ਕਰੋ, ਅਸੀਂ ਸਹਿਯੋਗ ਦੇਵਾਂਗੇ। ਜਿੱਥੇ ਵੀ ਕਿਤੇ ਕਾਨੂੰਨ ਦੀ ਉਲੰਘਣਾ ਹੁੰਦੀ ਆ, ਅਸੀਂ ਇਸੇ ਕਾਨੂੰਨ ਨੂੰ ਵੀ ਜੇ ਡੈਡੀਕੇਟਡ ਸਪਿਰਿਟ ਦੇ ਨਾਲ ਲੜੇ ਜਾਣ ਨਾ, ਕੇਸ 25 30 22 ਸਾਲ ਤੋਂ ਸਟੇ ਹੋਏ ਸਨ ਕੇਸ, ਜਿਹੜੇ CBI ਕੋਰਟ 'ਚ ਫੈਸਲਾ ਨਹੀਂ ਹੁੰਦਾ, ਜਿਹੜੇ ਕੰਪਲੇਨੈਂਟ ਸਨ ਉਹ ਮਰ ਗਏ। ਪਰ ਇੱਕ ਵਕੀਲਾਂ ਦੀ ਟੀਮ ਜਦੋਂ ਡੈਡੀਕੇਟਡ ਸਪਿਰਿਟ ਦੇ ਨਾਲ ਖੜੀ ਹੋ ਗਈ ਤੇ 99% ਜਿਹੜੇ ਆ ਉਹਨਾਂ ਸਾਰਿਆਂ ਨੂੰ ਸਜ਼ਾ ਹੋਈ। ਜੁਡੀਸ਼ਰੀ, ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਜਦੋਂ ਆਪੋ 'ਚ ਮਿਲ ਜਾਣ ਫਿਰ ਨਿਆਂ ਦੀ ਕੋਈ ਆਸ ਨਹੀਂ ਹੁੰਦੀ। ਤੇ ਜਿਹੜੀ ਕੌਮ ਨੂੰ ਹਿੰਦ ਸਟੇਟ ਨੇ ਹੀ ਆਪਣੇ ਦੁਸ਼ਮਣ 47 ਤੋਂ ਹੀ ਮੰਨ ਲਿਆ ਹੋਵੇ, ਉਹਦੇ ਨਾਲ ਨਿਆਂ ਨਹੀਂ ਮਿਲਣਾ। ਨਿਆਂ ਕਿਵੇਂ ਲੈਣਾ, ਸਾਨੂੰ ਕੀ ਕਰਨਾ ਚਾਹੀਦਾ, ਇਹ ਭਾਈ ਕਮਰਪਾਲ ਸਿੰਘ ਜੀ ਦੱਸਣਗੇ। ਇਹਨਾਂ ਨੂੰ ਪਤਾ UN ਤੱਕ ਵੀ ਸਿੱਖਾਂ ਨੇ ਪਹੁੰਚ ਕੀਤੀ ਸੀ, ਪਰ ਜਿਹਦੇ ਜ਼ਰੀਏ ਪਹੁੰਚ ਕੀਤੀ, ਜਿਹਦੇ ਮਤ ਨਾਲ ਪਹੁੰਚ ਕੀਤੀ, ਜਦੋਂ ਉੱਥੇ ਉਹਨੂੰ ਅਪਰੋਚ ਹੋ ਗਈ ਤੇ ਉਹਨੇ ਆਖਿਆ ਭਈ ਇਹ ਤਾਂ ਟੈਰੋਰਿਸਟ ਗਰੁੱਪ ਆ ਜਿਹੜਾ UN ਦੇ ਵਿੱਚ ਮੈਮੋਰੰਡਮ ਦੇਣ ਵਾਸਤੇ ਆਇਆ। ਉਹ ਇਹ ਗੱਲ ਕਰਨਗੇ। ਤੋ ਸਾਡੇ ਨਾਲ ਬੇਇਨਸਾਫੀ, ਧੱਕਾ, ਵਿਤਕਰਾ ਓਨਾ ਚਿਰ ਹੁੰਦਾ ਰਹੇਗਾ ਜਿੰਨਾ ਚਿਰ ਅਸੀਂ ਸਹਿੰਦੇ ਰਹਾਂਗੇ। ਜਦੋਂ ਇੱਕ ਫੜਿਆ ਜਾਂਦਾ ਤੇ ਦੂਜਾ ਖੁਸ਼ੀ ਮਨਾਏ, ਫਿਰ ਗੱਲ ਨਹੀਂ ਬਣਨੀ। ਇੱਕ ਸੁਰਤਾ ਵਿੱਚ ਆਵਾਂਗੇ। ਇਹਨਾਂ ਦੇ ਕਾਨੂੰਨ ਦੀ ਵਰਤੋਂ ਕਰਕੇ ਸਾਡੇ ਬੰਦੀ ਸਿੰਘ ਹਜ਼ਾਰਾਂ ਬੰਦੀ, ਮੈਂ 95 ਜਦੋਂ ਜੇਲ੍ਹ ਗਿਆ ਨਾ, ਸਾਰੀਆਂ ਜੇਲ੍ਹਾਂ ਜਿਹੜੀਆਂ ਮੈਕਸੀਮਮ ਸਿਕਿਉਰਿਟੀ ਜੇਲ੍ਹ ਸੀ ਸਾਰੀਆਂ ਹੀ ਸਿੱਖ ਨੌਜਵਾਨਾਂ ਨਾਲ ਭਰੀਆਂ ਸੀ, ਲੇਕਿਨ ਉੱਥੇ ਕਨਵਿਕਸ਼ਨ ਰੇਟ ਕੀ ਸੀ? ਮੇਰਾ ਖਿਆਲ ਹੈ ਕਿ ਟੋਟਲ 25-30 ਸਿੰਘਾਂ ਨੂੰ ਸਜ਼ਾ ਹੋਈ ਆ, ਬਾਕੀ ਸਾਰੇ ਰਿਹਾ। ਦੂਜੇ ਪਾਸੇ 99% ਨੂੰ ਸਜ਼ਾ। ਇਹ ਇੱਕ ਸਾਡੇ ਲਈ ਮਿਸਾਲ ਆ। ਇੱਕਜੁੱਟ ਹੋਈਏ, ਇੱਕ ਸੁਰ ਹੋਈਏ। ਜੇ ਤਾਕਤ ਲੈਣੀ ਆ, ਦਸਮ ਪਾਤਸ਼ਾਹ ਨੇ ਬਖਸ਼ਣੀ, ਅਕਾਲ ਪੁਰਖ ਨੇ ਬਖਸ਼ਣੀ ਤਾਂ ਵਾ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਇਹ ਗਏ ਵਿਪਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਤੇ ਜਿੰਨੇ ਵੀ IAS PPS, ਚਾਹੇ ਜਿੰਨੀਆਂ ਵੀ ਏਜੰਸੀਆਂ ਨੇ, ਸਰਕਾਰੀ ਏਜੰਸੀਆਂ, ਜਦੋਂ ਕਿਸੇ ਦੀ ਤਬਦੀਸ਼ ਕਰਦੀਆਂ ਦਾੜੇ ਖੁੱਲ੍ਹੇ ਛੱਡੇ ਹੁੰਦੇ ਆ, ਪਰ ਉਹਨਾਂ ਦਾ ਵਤੀਰਾ ਕੀ ਹੁੰਦਾ? ਜੇ ਤੇ ਅੱਗੋਂ ਕੋਈ ਜਵਾਬ ਦੇਣ ਵਾਲਾ ਮਿਲ ਜੇ ਤੇ ਫਿਰ ਤੇ ਛਿੱਥੇ ਜੇ ਪੈ ਜਾਂਦੇ ਆ, ਤੇ ਨਹੀਂ ਤੇ ਕਰਨਗੇ ਜੀ ਤੁਸੀਂ ਕੀ ਕਰ ਲੈਣਾ, ਤੁਹਾਨੂੰ ਖਾਲਸਾ ਰਾਜ ਕਿਵੇਂ ਬਣ ਜਾਏਗਾ, ਇਹ ਇੱਕ ਤੁਹਾਡਾ ਸੁਪਨਾ ਵਾ। ਬੜੀਆਂ ਜਲੀਲ ਕਰਨ ਦਾ ਯਤਨ ਕਰਦੇ ਨੇ। ਇਹ ਤੇ ਸਾਡੇ ਗੁਰੂ ਦਾ ਵਾਰਿਆ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਆਕੜ ਖਾਂ ਕਿਸੇ ਨੇ ਰਹਿਣਾ ਨਹੀਂ। ਖਾਲਸੇ ਦਾ ਰਾਜ ਆਉਣਾ, ਸਾਡਾ ਵਿਸ਼ਾਲ ਖਾਲਸਾ ਰਾਜ ਰਿਹਾ, ਅਸੀਂ ਉਹ ਰਾਜ ਹੀ ਮੁੜ ਕੇ ਪ੍ਰਾਪਤ ਕਰਨਾ। ਤੇ ਜਿਹੜਾ ਇੱਕ ਨਮੂਨੇ ਦਾ ਰਾਜ ਹੋਏ, ਦੁਨੀਆ ਨੂੰ ਦੱਸੇ ਕਿ ਰਾਜ ਇਹੋ ਜਿਹਾ ਜਿਹੋ ਜਿਹਾ ਤੁਸੀਂ ਕਰ ਰਹੇ ਜੇ, ਨਹੀਂ ਇਹੋ ਜਿਹਾ ਜਿਹੜਾ ਖਾਲਸਾ ਰਾਜ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।